ਹੈਲੋ ਦੋਸਤੋ, ਕੀ ਹਾਲ ਚਾਲ ਹੈ। ਅੱਜ ਤੁਹਾਨੂੰ ਦੂਸਰਾ ਖੇਤ ਦਿਖਾਉਣ ਆਏ ਆ। ਇੱਧਰ ਦੇਖੋ ਕਿੰਨੇ ਰੋਜ਼ ਨੀਲ ਗਾਏ ਕਹਿੰਦੇ ਜਿਹਨੂੰ ਹਿੰਦੀ 'ਚ। ਇਹ ਬਹੁਤ ਨੁਕਸਾਨ ਕਰਦੇ ਆ, ਵੱਲਾਂ ਨਹੀਂ ਹੋਣ ਦਿੰਦੇ ਗੇ, ਨਾ ਕੋਈ ਨਰਮਾ ਮੁੱਛ ਦੇ ਉੱਤੋਂ। ਬੜਾ ਨੁਕਸਾਨ ਕਰਦੇ ਆ। ਪਹਿਲਾਂ ਰੋਜ਼ਾਂ ਵਾਲੇ ਬਾਈ ਇੱਧਰ ਥੋੜ੍ਹਾ ਜਿਹਾ ਬਰਾਨੀ ਏਰੀਆ ਪੈ ਜਾਂਦਾ, ਇੱਥੋਂ ਆਹ ਚੀਜ਼ ਨਹਿਰੀ ਸਟਾਰਟ ਹੋ ਜਾਂਦੀ ਇੱਧਰੋਂ। ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਹਾਂ। ਆਪਾਂ ਖੇਤ ਪਹੁੰਚ ਗਏ ਆਪਣੇ। ਇੱਧਰ ਬਾਗ ਲੱਗਿਆ ਗਵਾਂਢੀਆਂ ਦੇ। ਆਹ ਨਰਮਾ ਬੀਜ ਰੱਖਿਆ ਆਪਣੇ। ਉੱਧਰ ਤੂੜੀ ਵਾਲੀਆਂ ਮਸ਼ੀਨਾਂ ਚੱਲੀ ਜਾਂਦੀਆਂ, ਇੱਕ ਉੱਧਰ ਚੱਲੀ ਜਾਂਦੀ, ਇੱਕ ਉੱਧਰ ਚੱਲੀ ਜਾਂਦੀ ਆ। ਇੱਧਰ ਰੌਣੀ ਲਾਈ ਕੱਲ ਤੁਹਾਨੂੰ। ਉੱਧਰ ਉਹ ਆਪਣਾ ਮੋਢਾ ਵਾਲਾ ਵਾਹਣ ਆ, ਇੱਧਰ ਆਪਣੇ ਅਖੀਰ 'ਤੇ ਪੈ ਜਾਂਦੀ ਹੈ। ਇੱਧਰ ਪਸ਼ੂ ਵੀ ਬਹੁਤ ਨੁਕਸਾਨ ਕਰਦੇ। ਇੱਧਰ ਨਾਲ ਪਿੰਡ ਉੱਧਰੋਂ ਪਸ਼ੂ ਆਏ ਹੋਏ ਬਹੁਤ ਨੁਕਸਾਨ ਕਰਦੇ ਆ। ਇਸ ਕਰਕੇ ਇੱਧਰ ਕੋਠਾ ਪਾਉਣਾ ਪਿਆ। ਇੱਕ ਬੰਦਾ ਸ਼ਹਿਰਾਂ 'ਚ ਇੱਥੇ ਰਹਿੰਦਾ ਪਸ਼ੂਆਂ ਦੀ ਰਾਖੀ ਵਾਸਤੇ, ਨਹੀਂ ਤਾਂ ਕਣਕ ਕੁਣਕ ਖਾ ਜਾਂਦੇ ਆ, ਨਰਮਾ ਵੀ ਖਾ ਜਾਂਦੇ ਆ, ਕਣਕ ਵੀ ਖਾ ਜਾਂਦੇ ਆ। ਆਹ ਆਪਣਾ ਏਰੀਆ ਜੀ, ਅਤੇ ਨਹਿਰੀ ਪਾਣੀ 'ਤੇ ਜ਼ਿਆਦਾ ਡਿਪੈਂਡ ਹੈ। ਟੂਲਾਂ ਦੇ ਪਾਣੀ ਹੈ ਤਾਂ ਹੈ, ਪਰ ਉੱਡੇ ਚੰਗੇ ਨਹੀਂ ਗੇ ਜਿੱਡੇ ਪੰਜਾਬ 'ਚ ਹੁੰਦੇ ਆ। ਆਹ ਟੈਂਪਰੇਰੀ ਆ ਪਾਇਆ ਕੋਠਾ। ਕਦੇ ਯਾਰ ਬੇਲੀ ਇਕੱਠੇ ਹੁੰਦੇ, ਫਨ ਸ਼ਨ ਕਰ ਲਈਦਾ ਇੱਥੇ, ਚਿਕਨ ਚੁਕਨ ਬਣਾ ਲਈਦਾ। ਇੱਧਰ ਵੀ ਨਰਮਾ ਆਪਣਾ। ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਜਿੰਨਾ ਵੀ ਹੋ ਸਕਦਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ। ਕਿਸਾਨ ਬੰਦੇ ਆ ਤੁਹਾਡੇ ਵਾਸਤੇ, ਖੇਤੀ ਦੇ ਬਾਰੇ ਜਿੰਨੀਆਂ ਵੀ ਹੋਇਆ ਕਰਨੀਆਂ ਆਪਾਂ ਉਨੀਆਂ ਵੀਡੀਓ ਸ਼ੇਅਰ ਕਰਿਆ ਕਰਾਂਗੇ। ਆਹ ਨਰਮਾ ਬੀਜਤਾ ਸੀਗਾ, ਪਰ ਵੱਟਾਂ ਨਹੀਂ ਪਾਈਆਂ। ਵੱਟਾਂ ਤਾਂ ਨਹੀਂ ਪਾਈਆਂ, ਉੱਧਰੋਂ ਮੀਂਹ ਦਾ ਹੋ ਜਾਂਦਾ ਸੀਗਾ। ਮੀਂਹ ਬਹੁਤ ਆਇਆ ਇਸ ਵਾਰ। ਜਦੋਂ ਨਰਮਾ ਬੀਜਦੇ 3-4 ਵਾਰੀ ਕਰੰਟ ਹੋਇਆ, ਮੀਂਹ ਆ ਜਾਂਦਾ ਸੀ ਹਰ ਵਾਰ। ਤਕਰੀਬਨ 5 ਸਾਲਾਂ ਦਾ ਸੋਲਰ ਪੈਨਲ ਲੱਗਿਆ ਤੇ ਡਿੱਗੀ ਬਣੀ ਹੋਈ ਖੇਤ, ਅਤੇ ਵਧੀਆ 1.5 ਲੱਖ ਰੁਪਈਆ ਡੇਢ ਕਿੱਲੇ ਦਾ ਇਹਨਾਂ ਨੂੰ ਆਮਦਨ ਆ ਜਾਂਦੀ ਬਾਗ ਦੀ। ਪਹਿਲਾਂ ਤਾਂ ਵੈਸੇ ਫਸਲ ਵੀ ਬੀਜਦੇ ਰਹੇ ਬਾਗ 'ਚ ਇਹ, ਹੁਣ ਪਰ ਬਾਗ ਵੱਡਾ ਹੋ ਗਿਆ, ਹੁਣ ਫਸਲ ਬੀਜ ਨੂੰ ਹਟ ਗਏ ਆ। ਇੱਧਰ ਆਪਣਾ ਏਰੀਆ ਬਾਗ ਨੂੰ ਬਹੁਤ ਕਾਮਯਾਬ ਹੈ। ਅੱਗੇ ਸਬਸਿਡੀ ਦਿੰਦੀ ਹੁੰਦੀ ਸਰਕਾਰ, ਹੁਣ ਤਾਂ ਸਬਸਿਡੀ ਬੰਦ ਹੋ ਗਈ। ਤਾਂ ਕਰਕੇ ਕਿਸਾਨਾਂ ਨੂੰ ਤਾਂ 4 ਚੁਫੇਰੇ ਮਾਰ ਹੀ ਮਾਰ ਹੈ। ਹੁਣ ਤੁਹਾਡੇ ਨਾਲ ਵੀਡੀਓ ਆਪਾਂ